दर्शकों ब्रेकफास्ट थोड़ा स्वागत है जी। डॉक्टर साहब साडे कोल अगली ईमेल आई है मीना आम खारे जी दी। ਇਹ ਲਿਖਦੇ ਹਨ ਜੈ ਮੂਲ ਨਿਵਾਸੀ ਆਦੀਵਾਸੀਆਂ ਨੂੰ ਹਿੰਦੂ ਬਣਾਇਆ ਜਾ ਰਿਹਾ ਹੈ। ਆਰਐਸਐਸ ਦੇ ਪ੍ਰਚਾਰਕਾਂ ਸਤਪਾਲ ਮਹਾਰਾਜਾ ਅਤੇ ਜੈ ਗੁਰਦੇਵ ਉਹਨਾਂ ਵੱਲੋਂ ਸਾਨੂੰ ਕਿਹਾ ਜਾ ਰਿਹਾ ਹੈ ਕਿ ਈਸਾਈਅਤ ਛੱਡੋ ਅਤੇ ਹਿੰਦੂ ਬਣ ਜਾਓ। ਇਹ ਮੁਹਿੰਮ ਜ਼ੋਰ ਸ਼ੋਰ ਨਾਲ ਚਲਾਈ ਜਾ ਰਹੀ ਹੈ ਤਾਂ ਕਿ ਆਦੀਵਾਸੀਆਂ ਨੂੰ ਅਨੁਸੂਚੀ 5-6 ਦਾ ਲਾਭ ਨਾ ਮਿਲ ਸਕੇ ਤੇ ਉਹ ਇਸ ਅਧਿਕਾਰ ਦਾ ਇਸਤੇਮਾਲ ਨਾ ਕਰ ਸਕਣ। ਪਿੰਡਾਂ ਵਿੱਚ ਆਦੀਵਾਸੀ ਅਤੇ ਐਸਸੀ ਵਰਗ ਦੇ ਲੋਕ ਜਾਨਵਰਾਂ ਨਾਲੋਂ ਵੀ ਬਦਤਰ ਜ਼ਿੰਦਗੀ ਜਿਉ ਰਹੇ ਨੇ। ਕੁੰਭ ਮੇਲੇ ਵਿੱਚ ਆਉਂਦੇ ਸਾਧੂਆਂ ਨੂੰ ਪਿੰਡਾਂ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਕਿ ਉਹ ਹਿੰਦੂ ਧਰਮ ਦਾ ਪ੍ਰਚਾਰ ਕਰ ਸਕਣ ਤੇ ਗਲੀ ਗਲੀ ਮੰਦਿਰ ਬਣਾ ਸਕਣ। ਜੀ ਡਾਕਟਰ ਸਾਹਿਬ, ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀ ਭੈਣ ਜਿਹਨੇ ਸ਼ੁਰੂਆਤ ਹੀ ਆਪਣੀ ਲਿਖਤ ਦੀ ਜੈ ਮੂਲ ਨਿਵਾਸੀ ਨਾਲ ਕੀਤੀ, ਉਹਨਾਂ ਦਾ ਨਾਮ ਮੀਨਾ ਆਮ ਖਾਰੇ ਹੈ। ਸੋ ਜ਼ਾਹਰ ਹੈ ਵੀ ਇਹਨਾਂ ਦਾ ਸੰਬੰਧ ਆਦੀਵਾਸੀ ਜਾਂ ਜਿਨ੍ਹਾਂ ਨੂੰ ਮੂਲ ਨਿਵਾਸੀ ਵੀ ਕਹਿੰਦੇ ਨੇ, ਇੱਥੇ ਅਸੀਂ ਨੇਟਿਵ ਕਹਿੰਦੇ ਹਾਂ, ਉਸ ਗਰੁੱਪ ਨਾਲ ਹੈ ਜੀ। ਜ਼ਰੂਰ ਇਹ ਬੀਬੀ ਪੜ੍ਹੀ ਲਿਖੀ ਹੋਏਗੀ, ਥੋੜ੍ਹਾ ਬਹੁਤ ਸੋਸ਼ਲ ਮੀਡੀਆ ਜਾਂ ਇੰਟਰਨੈਟ ਫੇਸਬੁੱਕ ਨਾਲ ਜੁੜੀ ਹੋਏਗੀ ਔਰ ਉਸਨੇ ਹਜ਼ਾਰਾਂ ਮੀਲ ਦੂਰ ਬੈਠਿਆਂ ਇਹ ਦੇਖਿਆ ਕਿ ਵੀ ਅਸੀਂ ਜਿੱਥੇ ਆਪਣੀ ਕੌਮ ਦੀ ਗੱਲ ਕਰਦੇ हैं ਉੱਥੇ ਮੁਸਲਮਾਨਾਂ, ਈਸਾਈਆਂ, ਦਲਿਤਾਂ ਔਰ ਆਦੀਵਾਸੀਆਂ ਦੇ ਵੀ। ਔਰ ਮੈਂ ਹਮੇਸ਼ਾ ਹੀ ਅਰੁਣਧਾਤੀ ਰॉय ਨੂੰ ਐਡਮਾਇਰ ਕਰਦਾ ਹਾਂ। ਅਸੀਂ ਉਸ ਦੇ ਉੱਤੇ ਸ਼ੋਅ ਵੀ ਕੀਤੇ ਨੇ ਡਿਫਰੈਂਟ ਟਾਈਮਸ ਦੇ ਉੱਤੇ, ਕਿਉਂਕਿ ਉਹ ਵੀ ਬੜੀ ਬੁਲੰਦ ਆਵਾਜ਼ ਹੈ ਆਦੀਵਾਸੀਆਂ ਦੇ ਹੱਕ 'ਚ ਜਿਹੜੇ ਕਿ ਘਰਾਂ ਤੋਂ ਉਜਾੜੇ ਜਾ ਰਹੇ ਨੇ, ਜਿਨ੍ਹਾਂ ਨੂੰ ਅੱਜ ਬਹੁਤ ਵਾਰ ਇਹ ਨਕਸਲਾਈਟ ਲਹਿਰ ਦੇ ਨਾਲ ਜੋੜ ਕੇ ਕੋਈ ਹੋਰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਅਸਲ ਦੇ ਵਿੱਚ ਇਹ ਮੂਲ ਨਿਵਾਸੀ ਨੇ, ਜਦੋਂ ਕਿ ਬਾਕੀ ਜਿੰਨੇ ਕਬੀਲੇ ਤਾਂ ਸਮੇਂ ਨਾਲ ਪਿਛਲੇ 2-3-4 ਹਜ਼ਾਰ ਸਾਲ 'ਚ ਆਏ, ਪਰ ਜਿਹੜੇ ਸਭ ਤੋਂ ਪਹਿਲਾਂ ਉਸ ਧਰਤੀ ਤੇ ਸਨ, ਜਿਵੇਂ ਇੱਥੋਂ ਵਾਲਿਆਂ ਨੂੰ ਰੈੱਡ ਇੰਡੀਅਨ ਕਿਹਾ ਜਾਂਦਾ। ਸੋ ਹੌਲੀ ਇਹਨਾਂ ਨੂੰ ਜਿਹੜਾ ਹੈ ਇਹਨਾਂ ਦੀਆਂ ਜ਼ਮੀਨਾਂ ਖੋਹਦੇ ਚਲੇ ਗਏ। ਔਰ ਹੁਣ ਕਿਉਂਕਿ ਜਿਹੜੀ ਮੋਦੀ ਦੀ ਯਾਰੀ ਹੈ ਅਮਰੀਕਾ ਨਾਲ ਜਾਂ ਪੱਛਮੀ ਤਾਕਤਾਂ ਨਾਲ, ਐਵੇਂ ਨਹੀਂ ਹੈ, ਉਹ ਕੋਈ ਪਾਓ ਭਾਜੀ ਨਹੀਂ ਖਾਂਦੇ ਇਹਨਾਂ ਗੁਜਰਾਤੀਆਂ ਦੀ ਕਿ ਉਹਨਾਂ ਨੇ ਅਮਰੀਕਨਾਂ ਨੇ ਉਹਨਾਂ ਨੂੰ ਫੇਵਰ ਕਰਨਾ ਜੀ। ਕਿਉਂਕਿ ਜਿਹੜੇ ਕੁਦਰਤੀ ਸਾਧਨ ਨੇ, ਬੜੇ ਮਿਨਰਲਸ ਨੇ, ਜਿਹੜੇ ਖਣਿਜ ਪਦਾਰਥ ਨੇ, ਉਹ ਬਹੁਤ ਵਾਰੀ ਪਹਾੜ ਨੇ, ਜੰਗਲ ਨੇ, ਉਹਨਾਂ ਦੇ ਵਿੱਚ ਉਹਨਾਂ ਦੇ ਪੂਰਾ ਹੁੰਦਾ। ਔਰ ਉਹ ਆਦੀਵਾਸੀਆਂ ਦੇ ਨਿਵਾਸ ਨੇ, ਉਹ ਰਹਿੰਦੇ ਹੀ ਜੰਗਲਾਂ 'ਚ ਨੇ, ਉਹ ਜਿਹੜੇ ਨੇ ਉਹ ਪੀਪਲ ਆਫ ਦਾ ਫੋਰੈਸਟ ਨੇ, ਪੀਪਲ ਆਫ ਦਾ ਵੁੱਡ ਜੀ। ਹੁਣ ਇਹ ਉਹਨਾਂ ਨੂੰ ਉਜਾੜਦੇ ਨੇ ਪਹਿਲਾਂ, ਔਰ ਫਿਰ ਉੱਥੇ ਜਿਹੜਾ ਇਹ ਲੇਟੈਸਟ ਵੱਡੀਆਂ ਮਸ਼ੀਨਾਂ ਲਿਜਾ ਕੇ ਜਾਂ ਦੂਜੇ ਉੱਥੇ ਜਿਹੜੀ ਹੈ ਫਿਰ ਉਹਦੀ ਮਾਈਨਿੰਗ ਕਰਦੇ ਨੇ ਔਰ ਉਹਨਾਂ ਪਦਾਰਥਾਂ ਨੂੰ ਕੱਢਦੇ ਨੇ, ਖਣਿਜ ਪਦਾਰਥਾਂ ਨੂੰ। ਸੋ ਜ਼ਾਹਰ ਹੈ ਵੀ ਇੱਕ ਪਾਸੇ ਤਾਂ ਇਹ ਪਾਰਟ ਹੈ। ਔਰ ਈਸਾਈ ਮਿਸ਼ਨਰੀ ਜਿਹੜੇ ਕਿ 500-600 ਸਾਲ ਤੋਂ ਉੱਥੇ ਪਹੁੰਚੇ, ਬੇਸ਼ੱਕ ਔਰ ਜ਼ਿਆਦਾ ਸਮਾਂ ਕੇਰਲਾ ਦਾ ਵੀ ਤਾਂ ਪਹਿਲਾਂ ਆ ਗਏ, ਲੇਕਿਨ ਅੰਗਰੇਜ਼ੀ ਰਾਜ ਦੇ ਵੇਲੇ ਵੀ ਔਰ ਹੁਣ ਤੱਕ ਵੀ ਜਿਹੜੀਆਂ ਉੱਤਰ ਪੂਰਬ ਦੀਆਂ ਸਟੇਟਾਂ ਨੇ ਔਰ ਈਵਨ ਇਹ ਜਿਹੜਾ ਮੱਧ ਭਾਰਤ ਵੀ ਹੈ, ਉਹਨਾਂ ਦੇ ਵਿੱਚ ਉਹਨਾਂ ਨੇ ਇਹਨਾਂ ਵਰਗਾਂ ਦੇ ਵਿੱਚ ਕੰਮ ਕਰਕੇ ਜਿੱਥੇ ਉਹਨਾਂ ਨੂੰ ਐਜੂਕੇਸ਼ਨ, ਸਿਹਤ ਸਹੂਲਤਾਂ ਦੂਸਰਾ ਪ੍ਰੋਵਾਈਡ ਕੀਤਾ ਹੈ। ਜ਼ਾਹਰ ਹੈ ਕਿ ਆਦੀਵਾਸੀ ਹਿੰਦੂ ਨਹੀਂ ਨੇ। ਉਹਨਾਂ ਦਾ ਜਿਹੜਾ ਇਹ ਹਿੰਦੂਆਂ ਦੀ ਬੁੱਤ ਪ੍ਰਸਤੀ ਤੋਂ ਪਹਿਲਾਂ ਉਹ ਆਪਣੇ ਤੌਰ ਦੇ ਉੱਤੇ ਕੋਈ ਸਪਿਰਿਟਸ ਦੀ, ਕੋਈ ਅੱਗ ਦੀ, ਕੋਈ ਹੋਰ ਪੂਜਾ ਕਰਨ ਵਾਲੇ, ਦਰਖਤਾਂ ਦੀ, ਬੜੇ ਕੁਦਰਤ ਦੇ ਨੇੜੇ ਰਹਿਣ ਵਾਲੇ ਲੋਕ ਨੇ। ਲੇਕਿਨ ਉਹਨਾਂ ਦੇ ਇੱਕ ਹਿੱਸੇ ਨੂੰ ਫਿਰ ਹੌਲੀ ਈਸਾਈ ਪ੍ਰਭਾਵ ਦੇ ਥੱਲੇ ਉਹ ਈਸਾਈਅਤ ਗਏ, ਜਿਵੇਂ ਨਾਗਾਲੈਂਡ 'ਚ ਵੱਡੀ ਗਿਣਤੀ 'ਚ ਈਸਾਈ ਨੇ, ਜਿਹੜਾ ਮਣੀਪੁਰ 'ਚ ਵੀ ਨੇ ਔਰ ਮਿਜ਼ੋਰਮ 'ਚ ਵੀ ਨੇ। ਹੁਣ ਇਸ ਬੀਬੀ ਨੇ, ਮੀਨਾ ਆਮ ਖਾਰੇ ਨੇ ਸਾਨੂੰ ਲਿਖਿਆ ਔਰ ਉਹਨੇ ਆਪਣੀ ਆਵਾਜ਼ ਪਹੁੰਚਾਈ ਹੈ ਮੂਲ ਨਿਵਾਸੀਆਂ ਦੀ ਕਿ ਉਹਨਾਂ ਨੇ ਸਤਪਾਲ ਮਹਾਰਾਜ ਤੇ ਜੈ ਗੁਰੂਦੇਵ 2 ਨਾਂ ਦਿੱਤੇ ਨੇ ਕਿ ਇਹ ਕਿਸ ਤਰੀਕੇ ਦੇ ਨਾਲ ਜਿਹੜੇ ਨੇ ਮੂਲ ਨਿਵਾਸੀਆਂ ਨੂੰ, ਔਰ ਕਿਉਂਕਿ ਭਾਰਤੀ ਸੰਵਿਧਾਨ ਦੇ ਥੱਲੇ ਇਹਨਾਂ ਨੂੰ ਸ਼ਡਿਊਲਡ ਟ੍ਰਾਈਬ ਮੰਨਿਆ ਗਿਆ, ਜਿਹੜਾ ਦਲਿਤ ਵਰਗ ਹੈ ਉਹਨਾਂ ਦੇ ਲਈ ਤਾਂ ਕਲਾਸ ਸ਼ਡਿਊਲ ਕਾਸਟ ਹੈ ਜੀ, ਔਰ ਜਿਹੜੀਆਂ ਪਛੜੀਆਂ ਜਾਤੀਆਂ ਨੇ ਉਹਨਾਂ ਦੇ ਲਈ ਬੈਕਵਰਡ ਕਲਾਸ ਹੈ BC, ਔਰ ਸ਼ਡਿਊਲ ਕਾਸਟ SC ਉਹਨਾਂ ਨੂੰ ਕਿਹਾ ਜਾਂਦਾ, SC। ਔਰ ਜਿਹੜੇ ਇਹ ਨੇ ਸ਼ਡਿਊਲ ਟ੍ਰਾਈਬ, ਇਹ ST ਨੇ। ਔਰ ਸ਼ਡਿਊਲ ਟ੍ਰਾਈਬਸ ਨੂੰ ਕਾਫੀ ਸਹੂਲਤਾਂ ਸੰਵਿਧਾਨ ਦੇ ਥੱਲੇ ਮਿਲਦੀਆਂ ਜੇ ਉੱਥੋਂ ਤੱਕ ਉਹ ਪਹੁੰਚ ਸਕਣ, ਪਰ ਉਹ ਤਾਂ ਇੰਨੇ ਕੁ ਗੁਰਬਤ ਦੇ ਮਾਰੇ ਹੋਏ ਨੇ। ਔਰ ਕਿਉਂਕਿ ਹੁਣ ਇਹ ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਤੋਂ ਡਿਸਪੋਜ਼ੈਸ ਕਰ ਰਹੇ ਨੇ, ਇਸ ਲਈ ਉਹਨਾਂ ਨੇ ਹਥਿਆਰ ਵੀ ਚੁੱਕ ਲਏ ਨੇ। ਔਰ ਉਹਨਾਂ 'ਚ ਜਿਹੜੇ ਵੀ ਗੁਰਿਲਾ ਲੜਨ ਵਾਲੇ ਨੇ ਉਹਨਾਂ ਦੇ
ਜਿਨ੍ਹਾਂ ਨੂੰ ਨਕਸਲਾਈਟ ਕਹਿੰਦੇ ਨੇ, ਅੱਧਿਓਂ ਜ਼ਿਆਦਾ ਉਹਨਾਂ 'ਚ ਬੀਬੀਆਂ ਨੇ। ਜੀ ਕਿਉਂਕਿ ਜਦੋਂ ਅਸੀਂ ਹਿਊਮਨ ਸੁਸਾਇਟੀ ਦਾ ਇਵੋਲਵ ਹੋਣਾ ਦੇਖਦੇ ਹਾਂ, ਬਹੁਤ ਹੱਦ ਤੱਕ ਇਹ ਜਿਹੜੀ ਔਰਤ ਦੀ ਗੁਲਾਮੀ ਵੀ ਹੈ, ਇਹ ਸਭਿਅਤਾ ਦੇ ਨਾਂ ਥੱਲੇ ਔਰਤ ਨੂੰ ਬਿਲਕੁਲ ਡਿਸਪੋਜ਼ੈਸ ਕੀਤਾ ਗਿਆ, ਜਾਂ ਉਹਨੂੰ ਇੱਕ ਸ਼ਿੰਗਾਰ ਦੇ ਲਈ ਜਾਂ ਆਸ਼ੀ ਦੇ ਲਈ ਜਾਂ ਬੱਚੇ ਜੰਮਣ ਦੇ ਲਈ ਜਿਵੇਂ ਜਿਵੇਂ ਸਭਿਅਤਾ ਨੇ ਔਰਤ ਨੂੰ ਕੀਤੀ। ਲੇਕਿਨ ਜੇ ਤੁਸੀਂ ਮੂਲ ਰੂਪ ਦੇ ਵਿੱਚ ਦੇਖੋ, ਜਿੱਥੋਂ ਸਭਿਅਤਾ ਸ਼ੁਰੂ ਹੋਈ, ਤਾਂ ਇਹਨਾਂ ਆਦੀਵਾਸੀਆਂ ਦੇ ਵਿੱਚ ਔਰਤਾਂ ਦੇ ਹੱਕ ਇਹ ਬੜੀਆਂ ਪਾਵਰਫੁਲ ਨੇ ਹਰ ਪੱਖੋਂ। ਇਹ ਬਰਾਬਰ ਦਾ ਸ਼ਿਕਾਰ ਵੀ ਕਰਦੀਆਂ, ਬਰਾਬਰ ਦਾ ਕੰਮ ਵੀ ਹੈ, ਔਰ ਪੂਰਾ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦੀ ਜਿਹੜੀ ਟ੍ਰਾਈਬਸ ਨੇ, ਕਬੀਲੇ ਨੇ, ਉਹਨਾਂ ਦੇ ਵਿੱਚ ਔਰਤ ਦੀ ਬਰਾਬਰ ਦੀ ਸੇ ਹੈ। ਕੁਝ ਹਾਲਤਾਂ 'ਚ, ਕੁਝ ਕਬੀਲਿਆਂ 'ਚ ਤਾਂ ਰਾਦਰ ਸਰਦਾਰੀ ਔਰਤ ਦੀ ਹੈ। ਸੋ ਜਦੋਂ ਹੁਣ ਉਹਨਾਂ ਦੇ ਨਾਲ ਧੱਕਾ, ਜੋ ਕੁਛ ਉਹਨਾਂ ਕੋਲ ਹੈ ਉਹਨਾਂ ਨੂੰ ਵੀ ਤੁਸੀਂ ਡਿਸਪੋਜ਼ੈਸ ਕਰੋਗੇ, ਤੇ ਉਹ ਫਿਰ ਆਪਣੇ ਜਿਹੜੇ ਨੇ ਲੜਨ ਦੇ ਲਈ ਬਾਹਰ ਨੇ। ਔਰ ਦਰਸ਼ਕ ਟੀਵੀ ਸਕਰੀਨ ਦੇ ਉੱਤੇ ਦੇਖ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਲੋਕ ਨੇ ਇਹ ਆਪਣੇ ਹੱਕਾਂ ਦੇ ਲਈ ਖਲੋ ਰਹੇ ਨੇ। ਇਹਨਾਂ ਦੇ ਨਾਲ ਬਹੁਤ ਜ਼ਬਰ ਜ਼ੁਲਮ ਹੁੰਦਾ ਹੈ। ਔਰ ਇਹਨਾਂ ਦਲਿਤ ਟ੍ਰਾਈਬਲ ਔਰ ਜਿਹੜੇ ਉੱਥੇ ਮਾਈਨਿੰਗ ਲਈ, ਦੂਜੇ ਲਈ ਠੇਕੇਦਾਰ ਔਰ ਦੂਸਰੇ ਨੇ, ਉਹ ਦੇਹ ਵਪਾਰ ਕਰਦੇ ਨੇ, ਜ਼ੁਲਮ ਕਰਦੇ ਨੇ। ਪੁਲਿਸ ਜਿਹੜੀ ਹੈ ਇਹਨਾਂ ਦੇ ਨਾਲ ਰਲੀ ਹੁੰਦੀ ਹੈ। ਔਰ ਫਿਰ ਇਹਨਾਂ ਨੇ ਜਦੋਂ ਆਪਣੇ ਹੱਕਾਂ ਦੇ ਲਈ ਖਲੋਤੇ, ਤੇ ਫਿਰ ਇਹਨਾਂ ਚੋਂ ਹੀ ਉਹਨਾਂ ਨੇ ਡਰਾ ਧਮਕਾ ਕੇ ਲੋਕਾਂ ਨੂੰ ਆਪਣੇ ਕੈਂਪਾਂ 'ਚ ਰੱਖ ਕੇ ਸਲਮਾ ਜੂਡਮ ਵਰਗੀ ਇੱਕ ਜਥੇਬੰਦੀ ਬਣਾਈ। ਜਿਵੇਂ ਪੰਜਾਬ 'ਚ ਬਲੈਕ ਕੈਟਸ ਬਣਾਈਆਂ ਸੀ, ਪਿੰਕੀ ਕੈਟ ਵਰਗੇ ਲੋਕ, ਜਿਨ੍ਹਾਂ ਤੋਂ ਫਿਰ ਇਹਨਾਂ ਨੇ ਜ਼ੁਲਮ ਕਰਵਾਏ। ਸੋ ਸਲਮਾ ਜੂਡਮ ਨੇ ਆਪਣੇ ਲੋਕਾਂ ਨੂੰ ਮਾਰਿਆ। ਸੋ ਇਹਨੇ ਬੀਬੀ ਦਾ ਕਹਿਣਾ ਹੈ ਕਿ ਭਾਈ ਇਹ ਜਿਹੜੇ ਨੇ ਸਾਨੂੰ ਵਾਪਸ ਹਿੰਦੂ ਬਣਾਉਣ ਦੀ ਲਾਈਨ ਹੈ, ਔਰ ਜਾਨਵਰਾਂ ਤੋਂ ਬਦਤਰ ਸਾਡੇ ਨਾਲ ਸਲੂਕ ਕਰ ਰਹੇ ਨੇ। ਔਰ ਇਹ ਕੁੰਭ ਤੋਂ ਜਿਹੜੇ ਸਾਧੂ ਨੇ ਜਾਂ ਦੂਜੇ, ਔਰ ਖਾਸ ਤੌਰ ਤੇ ਅਸੀਂ ਦੇਖ ਰਹੇ ਹਾਂ ਵੀ ਝਾਰਖੰਡ ਦੇ ਵਿੱਚ ਕੀ ਹੋ ਰਿਹਾ ਹੈ, ਦੂਜੀਆਂ ਥਾਵਾਂ ਤੇ, ਕਿਉਂਕਿ ਜਿਹੜੇ ਈਸਾਈ ਬਣ ਚੁੱਕੇ ਨੇ ਉੱਥੇ ਇਹ ਹਿੰਦੂਤਵੀ ਜਾ ਕੇ ਉਹਨਾਂ ਦੇ ਚਰਚਾਂ ਤੇ ਅਟੈਕ ਕਰਦੇ ਨੇ। ਇੱਕ ਕੇਸ ਦੇ ਵਿੱਚ ਉਹਨਾਂ ਨੇ ਜਿਹੜਾ ਚਰਚ ਦਾ ਪ੍ਰੀਸਟ ਸੀ, ਉਹਦੀ ਘਰ ਵਾਲੀ ਸੀ, ਉਹਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਹੈ, ਔਰ ਬਹੁਤ ਸਾਰੇ ਚਰਚੇ ਤੋੜ ਦਿੰਦੇ ਨੇ। ਔਰ ਇੱਕ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਵੀ ਇਹ ਜਿਹੜੀ ਕੁੰਭ ਦੇ ਮੇਲੇ ਚੋਂ ਮੁੜਦੇ ਸਾਧੂ ਨੇ, ਇਹਨਾਂ ਨੂੰ ਪੂਰਾ ਸਟਰੋਂਗਰ ਹਥਿਆਰਬੰਦ ਕਰਕੇ, ਔਰ ਦੂਸਰਾ ਇਹ ਜਿਸ ਤਰੀਕੇ ਦੇ ਨਾਲ ਭੇਜਦੇ ਨੇ, ਔਰ ਖਾਸ ਤੌਰ ਤੇ ਮੰਦਿਰ ਬਣਾਏ ਜਾ ਰਹੇ ਨੇ। ਔਰ ਇਹ ਇੱਕ ਤਰੀਕਾ ਹੁੰਦਾ ਜਦੋਂ ਤੁਸੀਂ ਹੁਣ ਪੰਜਾਬ ਦੇ ਹਵਾਲੇ ਨਾਲ ਤੁਸੀਂ ਦੇਖੋ, ਕੁਝ ਸਾਲ ਪਹਿਲਾਂ 15, 20, 25 ਸਾਲ ਪਹਿਲਾਂ ਵੱਡੇ ਕਸਬਿਆਂ ਤੋਂ ਬਿਨਾਂ ਜਿੱਥੇ ਹਿੰਦੂ ਆਬਾਦੀ ਹੈ ਕੋਈ ਮੰਦਿਰ ਨਹੀਂ ਸੀ। ਪਰ ਅੱਜ ਤੁਹਾਨੂੰ ਦਰਬਾਰ ਸਾਹਿਬ ਦੇ ਆਲੇ ਦੁਆਲੇ ਵੀ ਪੂਰੀ ਸਟ੍ਰਿੰਗ ਮੰਦਿਰਾਂ ਦੀ ਹੈ। ਔਰ ਪੰਜਾਬ ਦਾ ਕੋਈ ਪਿੰਡ ਐਸਾ ਨਹੀਂ ਹੈ ਜਿੱਥੇ ਮੰਦਿਰ ਨਾ ਬਣੇ ਹੋਣ। ਔਰ ਮੰਦਿਰ ਵੀ ਕੋਈ ਸ਼ਨੀ ਦਾ ਮੰਦਿਰ, ਕੋਈ ਸੰਤੋਸ਼ੀ ਦਾ, ਕੋਈ ਹਨੂਮਾਨ ਦਾ। ਸੜਕਾਂ ਦੇ ਉੱਤੇ ਵੱਡੇ ਵੱਡੇ ਕੁਝ ਥਾਵਾਂ ਤੇ ਹਨੂਮਾਨ ਦੇ ਜਿਹੜੇ ਨੇ ਉਹ ਬੁੱਤ ਲਾਏ ਹੋਏ ਨੇ। ਸੋ ਕੁੱਲ ਮਿਲਾ ਕੇ ਜਦੋਂ ਤੁਸੀਂ ਇੱਕ ਕਲਚਰ ਆਫ ਟੈਂਪਲਸ ਕ੍ਰੀਏਟ ਕਰ ਦਿੰਦੇ ਹੋ, ਔਰ ਹੌਲੀ ਹੌਲੀ ਫਿਰ ਤੁਸੀਂ ਲੋਕਾਂ ਨੂੰ ਮਜਬੂਰ ਕਰਦੇ ਹੋ ਉਸ ਪਾਸੇ ਵੱਲ ਜਾਣ। ਸੋ ਇਹ ਇੱਕ ਬੜੇ ਵਿਉਂਤਬੰਧਕ ਤਰੀਕੇ ਦੇ ਨਾਲ ਇਹਨਾਂ ਦੀ ਲਾਈਨ ਹੈ ਜਿਹੜੀ ਉਹ ਕਰ ਰਹੇ ਨੇ। ਔਰ ਅਸੀਂ ਬੀਬੀ ਮੀਨਾ ਆਮ ਖਾਰੇ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਲਿਖਿਆ। ਔਰ ਅਸੀਂ ਸਮਝਦੇ ਹਾਂ ਵੀ ਸਾਡੇ ਆਪਣੇ ਲੋਕ ਇਸ ਬਾਰੇ ਅਵੇਅਰ ਹੋਣ, ਸਿਰਫ ਇਹੀ ਨਾ ਦੇਖਣ ਕਿ ਵੀ ਸਾਡੇ ਨਾਲ ਕੀ ਹੋ ਰਿਹਾ, ਸਾਨੂੰ ਆਊਟਰੀਚ ਕਰਨ ਦੀ ਲੋੜ ਹੈ। ਔਰ ਵੱਡੀ ਗਿਣਤੀ 'ਚ ਇਹ ਜਿਹੜੇ ਸਾਡੇ ਆਦੀਵਾਸੀ ਨੇ ਉਹਨਾਂ ਦੇ ਨਾਲ ਅਸੀਂ ਆਪਣੇ ਆਪ ਨੂੰ, ਜਿਵੇਂ ਦਲਿਤ ਵਰਗ ਨਾਲ, ਮਾਈਨੋਰਟੀਜ਼ ਨਾਲ, ਇਹਨਾਂ ਨੂੰ ਵੀ ਉਸ ਮੇਨ ਸਟ੍ਰੀਮ ਦੇ ਨਾਲ ਜੋੜ ਕੇ ਜਿਹੜੀ ਇਹ ਬ੍ਰਹਮਨਿਕਲ ਮਾਈਨੋਰਿਟੀ ਹੈ ਇਹਦੇ ਨਾਲ ਅਸੀਂ ਲੜਾਈ ਲੜੀਏ। ਸੋ ਇਹਨਾਂ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦਾ ਗੌੜੀ ਰਾਗ ਦਾ ਸ਼ਬਦ ਚੁਣਿਆ। ਗੌੜੀ ਮਹੱਲਾ ਪਹਿਲਾ। ਸਤਿਗੁਰ ਮਿਲੈ ਸੋ ਮਰਨ ਦਿਖਾਏ, ਮਰਨ ਰਹਿਣ ਰਸ ਅੰਤਰ ਪਾਏ, ਗਰਭ ਨਿਵਾਰ ਗਗਨਪੁਰ ਪਾਏ, ਮਰਨ ਲਿਖਾਏ ਆਏ ਨਹੀਂ ਰਹਿਣਾ, ਹਰ ਜਪ ਜਾਪ ਰਹਿਣ ਹਰ ਸਰਣਾ ਰਹਾਓ। ਸਤਿਗੁਰ ਮਿਲੈ ਤਾਂ ਦੁਬਿਧਾ ਭਾਗੈ, ਕਮਲ ਵਿਗਾਸ ਮਨ ਹਰ ਪ੍ਰਭ ਲਾਗੈ, ਜੀਵਤ ਮਰੈ ਮਹਾਰਸ ਆਗੈ, ਸਤਿਗੁਰ ਮਿਲਿਐ ਸਚ ਸੰਜਮ ਸੂਚਾ, ਗੁਰ ਕੀ ਪੌੜੀ ਊਚੋ ਊਚਾ, ਕਰਮ ਮਿਲੈ ਜਮ ਕਾ ਭਉ ਮੂਚਾ, ਗੁਰ ਮਿਲਿਐ ਮਿਲ ਅੰਕ ਸਮਾਇਆ, ਕਰ ਕਿਰਪਾ ਕਰ ਮਹਿਲ ਦਿਖਾਇਆ, ਨਾਨਕ ਹਉਮੈ ਮਾਰ ਮਿਲਾਇਆ। ਇਸ ਸ਼ਬਦ 'ਚ ਗੁਰੂ ਸਾਹਿਬ ਨੇ ਇਹ ਸੁਨੇਹਾ ਦਿੱਤਾ ਕਿ ਜਦੋਂ ਅਸੀਂ ਪੂਰਨ ਸਤਿਗੁਰੂ ਦੇ ਉੱਤੇ ਇਤਕਾਦ ਕਰਕੇ ਸਤਿਗੁਰੂ ਦੇ ਨਾਲ ਪ੍ਰੀਤ ਪਾਉਂਦੇ ਹਾਂ,
ਤੇ ਫਿਰ ਸੋ ਮਰਨ ਦਿਖਾਏ। ਵਿਕਾਰਾਂ ਦੀ ਮੌਤ, ਜਦੋਂ ਅਸੀਂ ਗੁਰੂ ਨੂੰ ਮਿਲਦੇ ਹਾਂ, ਗੁਰੂ ਦੇ ਉਪਦੇਸ਼ ਦੇ ਉੱਤੇ ਚੱਲਦੇ ਹਾਂ, ਤੇ ਸਾਡੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹਉਮੈ, ਈਰਖਾ, ਇਹ ਸਾਰੇ ਵਿਕਾਰ ਮੁੱਕਦੇ ਨੇ। ਮਰਨ ਰਹਿਣ ਰਸ ਅੰਤਰ ਪਾਏ। ਫਿਰ ਜਦੋਂ ਵਿਕਾਰ ਮਰਦੇ ਨੇ, ਅੰਦਰ ਰਸ ਆਂਦਾ, ਗਰਭ ਨਿਵਾਰ ਗਗਨਪੁਰ ਪਾਏ। ਗਗਨਪੁਰ ਹੈ ਸੁਰਤ ਦਾ ਉੱਚਿਆਂ ਮੰਡਲਾਂ 'ਚ ਜਾਣਾ। ਗਗਨ ਦੇ ਉੱਤੇ, ਅਸਮਾਨ ਦੇ ਉੱਤੇ ਤੁਹਾਡੀ ਸੁਰਤ ਜਾਏ। ਮਤਲਬ ਇਹ ਹੈ ਕਿ ਬਹੁਤ ਵਾਰ ਸਾਡਾ ਮਨ ਡੇ ਟੂ ਡੇ ਚੈਲੰਜਸ, ਵਿਕਾਰਾਂ ਦੇ ਵਿੱਚ ਗਰਸਿਆ ਹੁੰਦਾ ਹੈ। ਜਦੋਂ ਅਸੀਂ ਇਸ ਤੋਂ ਛੁਟਕਾਰਾ ਪਾਉਂਦੇ ਹਾਂ, ਸੁਰਤ ਜਿਹੜੀ ਹੈ ਉਹ 10ਵੇਂ ਮੰਡਲ ਤੇ ਗਗਨ ਦੇ ਵਿੱਚ ਪਹੁੰਚ ਜਾਂਦੀ ਹੈ। ਮਰਨ ਲਿਖਾਏ ਆਏ ਨਹੀਂ ਰਹਿਣਾ। ਫਿਰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਇਹ ਸਾਡੇ ਜਨਮ ਦੇ ਨਾਲ ਹੀ ਮੌਤ ਤਾਂ ਲਿਖੀ ਗਈ ਸੀ, ਅਸੀਂ ਹਮੇਸ਼ਾ ਨਹੀਂ ਰਹਿਣਾ। ਹਰ ਜਪ ਜਾਪ ਰਹਿਣ ਹਰ ਸਰਣ, ਕਿ ਅਲਟੀਮੇਟਲੀ ਸਾਨੂੰ ਵਾਹਿਗੁਰੂ ਦਾ ਜਾਪ ਕਰਨਾ ਔਰ ਵਾਹਿਗੁਰੂ ਦੀ ਸ਼ਰਨ 'ਚ ਰਹਿਣਾ, ਇਹੀ ਜ਼ਿੰਦਗੀ ਦਾ ਲਾਹਾ ਹੈ। ਸਤਿਗੁਰ ਮਿਲੈ ਤਾਂ ਦੁਬਿਧਾ ਭਾਗੈ, ਕਮਲ ਵਿਗਾਸ ਮਨ ਹਰ ਪ੍ਰਭ ਲਾਗੈ, ਜੀਵਤ ਮਰੈ ਮਹਾਰਸ ਆਗੇ। ਕਿ ਜਦੋਂ ਸਤਿਗੁਰੂ ਦੇ ਨਾਲ ਮਿਲਾਪ ਹੁੰਦਾ ਤਾਂ ਦੁਬਿਧਾ, ਮਨ ਦੇ ਵਿੱਚੋਂ ਸ਼ੰਕਾ ਦੌੜ ਜਾਂਦੀ ਹੈ ਔਰ ਹਿਰਦੇ ਦਾ ਫੁੱਲ ਖਿੜ ਜਾਂਦਾ ਹੈ। ਕਮਲ ਹਿਰਦੇ ਦਾ ਫੁੱਲ। ਅਦਰਵਾਈਜ਼ ਦੁਨੀਆਦਾਰੀ ਦੇ ਵਿੱਚ ਅਸੀਂ ਮੁਰਝਾਏ ਹੋਏ ਉਦਾਸ ਪਲਾਂ 'ਚੋਂ ਗੁਜ਼ਰਦੇ ਹਾਂ। ਇੱਥੇ ਹਮੇਸ਼ਾ ਹੀ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁੱਖ ਪਾਪ ਕਾ ਨਾਸ। ਹਮੇਸ਼ਾ ਇੱਕ ਵਿਗਾਸ ਦੀ ਗੱਲ ਹੁੰਦੀ ਹੈ। ਔਰ ਜੀਵਤ ਮਰੈ ਮਹਾਰਸ ਆਗੇ, ਕਿ ਵੀ ਜੇ ਤੁਸੀਂ ਜੀਵਦਿਆਂ ਮਰ ਜਾਂਦੇ ਹੋ, ਵਿਕਾਰਾਂ ਤੋਂ, ਹਉਮੈ ਤੋਂ ਛੁਟਕਾਰਾ ਪਾ ਲੈਂਦੇ ਹੋ, ਤੇ ਫਿਰ ਨਾਮ ਮਹਾਰਸ ਪੀਓ। ਫਿਰ ਉਸ ਨਾਮ ਮਹਾਰਸ ਰਹੀਦਾ। ਸਤਿਗੁਰ ਮਿਲਿਐ ਸੱਚ ਸੰਜਮ ਸੂਚੈ, ਗੁਰ ਕੀ ਪੌੜੀ ਉੱਚੋ ਉੱਚਾ, ਕਰਮ ਮਿਲੈ ਜਮ ਕਾ ਭਉ ਮੁਚੈ। ਕਿ ਜਦੋਂ ਸਤਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ, ਜੀਵਨ ਦੇ ਅੰਦਰ ਸੱਚ ਆਉਂਦਾ ਹੈ, ਸੰਜਮ ਆਉਂਦਾ ਹੈ, ਸੁਚਨ ਆਉਂਦੀ ਹੈ, ਔਰ ਗੁਰੂ ਦੇ ਨਾਂ ਦੀ ਪੌੜੀ, ਗੁਰੂ ਦੇ ਨਾਲ ਆਪਣਾ ਮਨ ਜੋੜ ਕੇ ਅਸੀਂ ਫਿਰ ਉੱਪਰ ਨੂੰ ਹੀ ਜਾਂਦੇ ਹਾਂ, ਉੱਚੋ ਉੱਚਾ। ਔਰ ਇਹ ਜਿਹੜਾ ਗੁਰੂ ਨਾਲ ਮਿਲਾਪ ਹੁੰਦਾ ਹੈ, ਕਰਮ ਮਿਲੇ। ਕਰਮ ਇਹ ਫਾਰਸੀ ਦਾ ਸ਼ਬਦ ਹੈ, ਬਖਸ਼ਿਸ਼ ਦੇ ਨਾਲ, ਮਿਹਰ ਦੇ ਨਾਲ, ਕਿ ਇਹ ਵਾਹਿਗੁਰੂ ਦੀ ਮਿਹਰ ਦੇ ਨਾਲ ਹੀ ਸੰਭਵ ਹੁੰਦਾ ਹੈ। ਜਮ ਕਾ ਭਉ ਮੂਚਾ, ਜਦੋਂ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਗੁਰੂ ਨਾਲ ਮਿਲਾਪ ਹੁੰਦਾ ਹੈ, ਮੂਚਾ ਹੁੰਦਾ ਹੈ, ਮੁੱਕ ਜਾਂਦਾ ਹੈ, ਫਿਰ ਮੌਤ ਦਾ ਡਰ ਨਿਕਲ ਜਾਂਦਾ ਹੈ। ਤਾਂ ਅਖੀਰ 'ਚ ਗੁਰੂ ਸਾਹਿਬ ਫਰਮਾਉਂਦੇ ਨੇ, ਗੁਰ ਮਿਲਿਐ ਮਿਲ ਅੰਕ ਸਮਾਇਆ, ਕਰ ਕਿਰਪਾ ਘਰ ਮਹਿਲ ਦਿਖਾਇਆ, ਨਾਨਕ ਹਉਮੈ ਮਾਰ ਮਿਲਾਇਆ। ਕਿ ਗੁਰੂ ਦੀ ਕਿਰਪਾ ਦੇ ਨਾਲ ਨਿਰੰਕਾਰ ਦੀ ਗੋਦ, ਨਿਰੰਕਾਰ ਦੇ ਚਰਨ, ਸ਼ਬਦ ਦਾ ਸਹਾਰਾ, ਨਿਰੰਕਾਰ ਦਾ ਪਿਆਰ ਹਾਸਲ ਹੁੰਦਾ। ਫਿਰ ਕਿਤੇ ਜਾਣ ਦੀ ਲੋੜ ਨਹੀਂ, ਕਿਤੇ ਜੰਗਲਾਂ 'ਚ ਦੌੜਨ ਦੀ ਲੋੜ ਨਹੀਂ, ਗ੍ਰਸਤ ਛੱਡ ਕੇ ਦੌੜਨ ਦੀ ਲੋੜ ਨਹੀਂ। ਕਰ ਕਿਰਪਾ ਘਰ ਮਹਿਲ ਦਿਖਾਇਆ। ਤੁਹਾਡੇ ਆਪਣੇ ਅੰਦਰ ਹੀ, ਹਿਰਦੇ ਦੇ ਅੰਦਰ ਹੀ ਨਿਰੰਕਾਰ ਦੀ ਜਿਹੜੀ ਜੋਤ ਹੈ, ਉਹ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ। ਰਾਮ ਪਿਆਰਾ ਮਿਲ ਪੈਂਦਾ ਹੈ, ਜੋਤ ਪ੍ਰਗਟ ਹੁੰਦੀ ਹੈ। ਨਾਨਕ ਹਉਮੈ ਮਾਰ ਮਿਲਾਇਆ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਹਉਮੈ ਖਤਮ ਹੋ ਜਾਂਦੀ ਹੈ, ਮਰ ਜਾਂਦੀ ਹੈ, ਔਰ ਉਸ ਪ੍ਰਭੂ ਦੇ ਨਾਲ ਮਿਲਾਪ ਹੁੰਦਾ ਹੈ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵੀਅਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvt4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਆਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।